ਮੇਰੇ ਇੱਕ ਦੋਸਤ ਨੇ ਲਾਹੌਰ ਦੇ ਵਿੱਚ ਪ੍ਰੋਫੈਸਰ ਅਮਾਨਤ ਅਲੀ ਜੀ। ਪ੍ਰੋਫੈਸਰ ਅਮਾਨਤ ਅਲੀ ਹਾਂਜੀ। ਜਾਣਦੇ ਹੋ ਉਹਨੂੰ? ਕਿਆ ਬਾਤ ਹੈ। ਕਿਵੇਂ ਜਾਣਦੇ ਹੋ ਪਹਿਲੇ ਤੇ ਇਹ ਦੱਸੋ। ਫੇਸਬੁੱਕ ਰਾਹੀਂ ਮਤਲਬ ਦੋਸਤ ਬਣੇ। ਮੈਂ ਉਹਨਾਂ ਦਾ ਕੁਝ ਸਮਾਨ ਲੈ ਕੇ ਆਇਆ ਉਧਰੋਂ ਤੇ ਉਹਨਾਂ ਨੂੰ ਅਸਾਂ ਮਿਲਣਾ ਵੀ ਆ। ਦਸਤਾਰ ਲਿਆਂਦੀ ਸਿਰ, ਅੱਛਾ ਹਰਾ ਪੈਨ ਲਿਆਂਦਾ ਹੈ, ਅੱਛਾ ਗੋਲਡਨ ਕੜਾ ਲਿਆਂਦਾ ਹੈ। ਵਾਹ ਜੀ ਵਾਹ। ਨਹੀਂ, ਪ੍ਰੋਫੈਸਰ ਅਮਾਨਤ ਅਲੀ ਮੁਸਾਫਰ ਤੇ ਬੜਾ ਸ਼ਰਾਰਤੀ ਜਿਹਾ ਤੇ ਬਖਲਤ ਬੰਦਾ, ਤੁਸੀਂ ਕਿੱਦਾਂ ਉਹਦੇ ਨਾਲ ਯਾਰੀ ਲਾ ਲਈ? ਇਹ ਕਮਾਲ ਦੀ ਗੱਲ ਹੈ। ਫਿਰ ਤੇ ਤੁਹਾਨੂੰ ਪਾਕਿਸਤਾਨ ਵਾਲਿਆਂ ਨੂੰ ਅਸੀਂ ਵੀ ਸ਼ਰਾਰਤੀ ਤੇ ਗਲਤੀ ਜਾਪਾਂਗੇ। ਜੋ ਨਜ਼ਰੀਆ ਹੈ ਨਾ, ਨਜ਼ਰੀਏ ਤੋਂ ਸਭ ਕੁਝ ਅੰਦਾਜ਼ ਲੱਗ ਜਾਂਦਾ ਹੈ। ਇਹ ਸ਼ਰਾਰਤੀ ਹੈ, ਇਹ ਸ਼ਰੀਫ ਹੈ, ਇਹ ਬਦਮਾਸ਼ ਹੈ। ਅੱਛਾ ਬਿਲਕੁਲ ਐਸਾ। ਅੱਛਾ, ਤੁਸੀਂ ਫੇਸਬੁੱਕ ਤੇ ਦੇਖਿਆ ਪ੍ਰੋਫੈਸਰ ਅਮਾਨਤ ਅਲੀ ਮੁਸਾਫਰ ਨੂੰ, ਹਾਂਜੀ। ਤੁਹਾਨੂੰ ਸ਼ਕਲ ਤੋਂ ਕਿਦਾਂ ਦਾ ਲੱਗਿਆ? ਬਹੁਤ ਵਧੀਆ, ਬਹੁਤ ਵਧੀਆ ਨੇਚਰ, ਬਹੁਤ ਵਧੀਆ ਉਹਨਾਂ ਦੀ। ਬੜੇ ਪਿਆਰ ਵਾਲੇ ਇਨਸਾਨ ਨੇ, ਬਹੁਤ ਮਿੱਠਾ ਬੋਲਦੇ ਨੇ। ਪ੍ਰੋਫੈਸਰ ਅਮਾਨਤ ਅਲੀ ਮੁਸਾਫਰ ਸਾਹਿਬ ਜੀ ਬਹੁਤ ਅੱਛੇ ਸਾਡੇ ਮਿੱਤਰ ਆ, ਬਹੁਤ ਪਿਆਰੇ ਸਾਥੀ ਆ, ਬਹੁਤ ਖੂਬਸੂਰਤ ਇਨਸਾਨ ਆ ਜੀ। ਮੈਂ ਵੈਸੇ ਹੱਸ ਰਿਹਾ ਸੀ ਬਾਬਾ ਜੀ ਨਾਲ। ਅਸੀਂ 2-2.5 ਸਾਲ ਤੋਂ ਜੁੜੇ ਹੋਏ ਆ। ਉਧਰ ਹੀ ਅਸੀਂ ਮਤਲਬ WhatsApp ਤੇ ਗੱਲ ਕਰਦੇ ਰਹਿੰਦੇ ਆ। ਕੋਈ ਮਾੜੀ ਗੱਲ ਕਰਨੀ ਨਹੀਂ। ਉਹ ਮੈਨੂੰ ਕਵਿਤਾਵਾਂ ਭੇਜਦੇ ਰਹਿੰਦੇ ਆ। ਉਹਨਾਂ ਦਾ ਜੱਦੀ ਪਿੰਡ ਨਸ਼ਹਿਰਾ ਹੈ। ਨਸ਼ਹਿਰੇ ਦੇ ਨਾਲ ਹੀ ਮੇਰਾ ਪਿੰਡ ਚਾਲ ਆ। ਤੇ ਇਹ ਨਹੀਂ, ਤੇ ਜੇ ਤੁਹਾਨੂੰ ਨਾ ਲੱਭੇ ਤੇ ਫਿਰ ਉਹਨਾਂ ਦੀ ਦਸਤਾਰ ਦਾ ਕੀ ਕਰੋਗੇ? ਲੱਭਣਗੇ ਕਿਉਂ ਨੇ? ਅਸੀਂ ਟਾਈਮ ਫਿਕਸ ਕੀਤਾ ਹੋਇਆ ਹੈ। 18 ਤਰੀਕ ਨੂੰ 10 ਵਜੇ ਸਿੰਘ ਸਿੰਘੀਆਂ ਗੁਰਦੁਆਰੇ ਮਿਲਾਂਗੇ। ਅੱਛਾ, ਅਟਲ ਹੈ। ਇਹ ਕभी ਹੋ ਨਹੀਂ ਸਕਦਾ ਕਿ ਨਾ ਮਿਲਿਆ ਜਾਵੇ। ਨਾ ਅੱਛਾ, ਰੱਬ ਦਾ ਹੁਕਮ ਹੈ ਕਿ ਰੱਬ ਦਾ ਹੁਕਮ। ਸਾਡੇ ਵੱਲ ਰੱਬ ਦਾ ਹੁਕਮ ਪਤਾ ਕਦੋਂ ਕਹਿੰਦਾ, ਜਦੋਂ ਕੋਈ ਬੰਦਾ ਦੁਨੀਆ ਤੋਂ ਚਲਾਣਾ ਕਰ ਜਾਂਦਾ ਨਾ, ਦੂਜਾ ਕਹਿੰਦਾ ਰੱਬ ਦਾ ਹੁਕਮ ਸੀ। ਉਹ ਗਲਤ ਪਤਾ ਲੱਗਿਆ ਕਿ ਪ੍ਰੋਫੈਸਰ ਅਮਾਨਤ ਅਲੀ ਮੁਸਾਫਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਨੂੰ ਸਵਾਲ ਪੁੱਛਦਾ ਉਦੋਂ ਬੋਲੇ। ਅੱਛਾ, ਬੇਲੀਓ, ਮੈਂ ਤੁਹਾਡਾ ਪ੍ਰੌਣਚਾਰਕ ਮੀਆਂ ਆਸਫ ਅਲੀ ਤੇ ਮੇਰੇ ਨਾਲ ਇਸ ਟਾਈਮ ਚੜ੍ਹਦੇ ਪੰਜਾਬ ਤੋਂ ਆਏ ਹੋ ਕੁਝ ਸਰਦਾਰ ਮੌਜੂਦ ਆ ਤੇ ਅਸੀਂ ਪੰਜਾ ਸਾਹਿਬ ਹਸਨ ਅਬਦਾਲ ਗੁਰਦੁਆਰਾ ਸਾਹਿਬ ਖੜੇ ਆ। ਕੀ ਨਾਂ ਹੈ ਤੁਹਾਡਾ? ਅਮਰ ਸਿੰਘ, ਕਿੱਥੋਂ ਆਏ ਹੋ ਜੀ? ਪਿੰਡ ਚਾਲ, ਜ਼ਿਲ੍ਹਾ ਤਰਨਤਾਰਨ, ਪੰਜਾਬ। ਵਾਹ, ਤੁਹਾਡਾ ਕੀ ਨਾਂ ਜੀ? ਮੇਰਾ ਨਾਮ ਮਨਦੀਪ ਸਿੰਘ ਹੈ, ਤੁਸੀਂ ਕਿੱਥੋਂ ਆਏ ਹੋ? ਪਿੰਡ ਮੋਰਾਂ ਵਾਲੀ, ਜ਼ਿਲ੍ਹਾ ਫਰੀਦਕੋਟ। ਮੈਂ ਕਿਹਾ ਬੜਾ ਸੋਹਣਾ ਮੁੱਛਾਂ ਵਾਲਾ ਜਵਾਨ ਖੜਾ, ਗੱਲ ਕਰੀਏ। ਤੇ ਅੱਛਾ, ਤੁਸੀਂ ਕੀ ਕਰਦੇ ਹੋ ਜੀ? ਮੈਂ ਇਸ ਵੇਲੇ ਵਿਹਲਾ ਹਾਂ ਜੀ। ਕੋਈ ਸਮਾਂ ਡਾਕ ਘਰ ਦੀ ਡਿਊਟੀ ਕੀਤੀ ਆ, ਐਕਸਟਰਾ ਬੇਸ ਤੇ। ਅੱਛਾ, ਹੁਣ ਨਹੀਂ, ਮਤਲਬ ਕੋਈ ਪੈਨਸ਼ਨ ਨਹੀਂ ਮਿਲਦੀ। ਮੈਂ ਤੇ ਵਿਹਲਾ ਹੁਣ ਘਰ 2 ਮੱਝਾਂ ਨੂੰ ਪੱਠੇ ਪਾਉਂਦਾ ਹੈ ਤੇ ਘਰ ਦਾ ਕਾਰੋਬਾਰ ਹੀ ਕਰਦਾ ਬਸ। ਅੱਛਾ, ਪਹਿਲੀ ਵਾਰੀ ਆਏ ਹੋ? ਪਹਿਲੀ ਵਾਰੀ ਆਏ। ਕਿਹਦਾ ਲੱਗਿਆ ਆ ਕੇ? ਬਹੁਤ ਵਧੀਆ ਲੱਗਿਆ ਜੀ। ਅੱਛਾ, ਬਹੁਤ ਪਿਆਰ ਮਿਲਿਆ ਜੀ। ਹਰ ਵਰਗ ਤੋਂ ਮਿਲਿਆ ਹੈ। ਇੱਕ ਵੱਡੇ ਅਫਸਰ ਤੋਂ ਲੈ ਕੇ ਛੋਟੇ ਸਫਾਈ ਵਾਲੇ ਤੱਕ ਸਾਰੇ ਪਿਆਰ ਹੀ ਵੰਡਦੇ ਆ ਤੇ ਪਿਆਰ ਹੀ ਲੈਂਦੇ ਆ, ਪਿਆਰ ਹੀ ਦਿੰਦੇ ਆ, ਪਿਆਰ ਹੀ ਲੈਂਦੇ ਆ। ਵਾਹ, ਤੁਸੀਂ ਦੱਸੋ ਜੀ, ਤੁਹਾਨੂੰ ਕਿਹਦਾ ਲੱਗਿਆ? ਬਹੁਤ ਵਧੀਆ ਲੱਗਿਆ ਜੀ। ਸਾਰਾ ਕੰਮ ਜਿਹੜਾ ਜਾਮ ਧਾਮ ਬਹੁਤ ਵਧੀਆ ਕੀਤਾ ਆ। ਸਿਕਿਉਰਿਟੀ ਬਹੁਤ ਜ਼ਿਆਦਾ ਆ ਤੇ ਪ੍ਰਬੰਧ ਬਹੁਤ ਵਧੀਆ ਕੀਤਾ ਆ। ਰਹਿਣ ਸਹਿਣ ਦਾ ਪ੍ਰਬੰਧ, ਖਾਣ ਪੀਣ ਦਾ ਪ੍ਰਬੰਧ, ਸਾਰਾ ਪ੍ਰਬੰਧ ਹੀ ਬਹੁਤ ਵਧੀਆ। ਹਾਂਜੀ, ਆਉਣ ਤੋਂ ਪਹਿਲੇ ਕੀ ਸੋਚਦੇ ਸੀ ਕਿ ਪਾਕਿਸਤਾਨ ਜਾਵਾਂਗੇ, ਕਿਹਦਾ ਹੋਏਗਾ, ਤੇ ਆ ਕੇ ਕਿਹਦਾ ਲੱਗ ਰਿਹਾ? ਵੇਖੋ ਜੀ, ਸੁਣਿਆ ਤਾਂ ਬਹੁਤ ਕੁਛ ਸੀ, ਪਰ ਇੱਥੇ ਆ ਕੇ ਪਤਾ ਲੱਗਦਾ ਵੀ ਤਾਂ ਉਹੀ ਪੰਜਾਬ ਆ ਜਿਹੜਾ ਆਪਣੇ ਪੰਜਾਬ ਆ, ਉਸੇ ਵਰਗਾ ਪੰਜਾਬ ਆ। ਉੱਦਾਂ ਦੇ ਲੋਕ ਨੇ, ਬਹੁਤ ਵਧੀਆ ਆਦਰ ਮਾਨ ਸਨਮਾਨ ਕਰਦੇ ਨੇ। ਅੱਛਾ, ਤੇ ਤੁਸੀਂ ਸ਼ੁਰੂ ਤੋਂ ਉੱਥੇ ਦੇ ਹੀ ਰਹਿਣ ਵਾਲੇ ਹੋ? ਬਿਲਕੁਲ ਇੱਕ ਹੀ ਜਗ੍ਹਾ ਦੇ ਰਹਿਣ ਵਾਲੇ। ਵੱਡ ਵਡੇਰਿਆਂ ਤੋਂ ਅਸੀਂ ਉਸੇ ਪਿੰਡ ਵਿੱਚ ਰਹਿ ਰਹੇ ਹਾਂ। ਪਿੰਡ ਚਾਹਲ ਹੈ, ਜ਼ਿਲ੍ਹਾ ਤਰਨਤਾਰਨ, ਪੰਜਾਬ। ਅੱਛਾ, ਤੇ ਤੁਸੀਂ ਆਉਣ ਤੋਂ ਪਹਿਲੇ ਕੀ ਸੋਚਦੇ ਸੀ ਕਿ ਕਿਹਦਾ ਹੋਏਗਾ ਪਾਕਿਸਤਾਨ? ਸੋਚਣਾ ਕਿਆ ਜੀ, ਸਾਨੂੰ ਇਨਫੋਰਮੇਸ਼ਨ 2-2.5 ਸਾਲ ਦੀ ਹੈਗੀ ਆ। ਪਿਆਰ ਮੈਨੂੰ ਪਾਕਿਸਤਾਨ ਤੋਂ ਜਾ ਰਿਹਾ ਹੈ ਤੇ ਅਸੀਂ ਪਾਕਿਸਤਾਨ ਨੂੰ ਦੇ ਰਹੇ ਹਾਂ। ਅੱਛਾ, ਮੇਰੇ ਇੱਕ ਦੋਸਤ ਨੇ ਲਾਹੌਰ ਦੇ ਵਿੱਚ ਪ੍ਰੋਫੈਸਰ ਅਮਾਨਤ ਅਲੀ ਜੀ। ਪ੍ਰੋਫੈਸਰ ਅਮਾਨਤ ਅਲੀ ਹਾਂਜੀ। ਜਾਣਦੇ ਹੋ ਉਹਨੂੰ? ਕਿਆ ਬਾਤ ਹੈ। ਕਿਵੇਂ ਜਾਣਦੇ ਹੋ ਪਹਿਲੇ ਤੇ ਇਹ ਦੱਸੋ। ਫੇਸਬੁੱਕ ਰਾਹੀਂ ਮਤਲਬ ਦੋਸਤ ਬਣੇ। ਅੱਛਾ, ਹਾਂਜੀ, ਹੁਣ ਮੈਂ ਉਹਨਾਂ ਦਾ ਕੁਝ ਸਮਾਨ ਲੈ ਕੇ ਆਇਆ ਉਧਰੋਂ ਤੇ ਉਹਨਾਂ ਨੂੰ ਅਸਾਂ ਮਿਲਣਾ ਵੀ ਆ। ਕੀ ਸਮਾਨ ਲਿਆਂਦਾ ਜ਼ਰਾ ਇਹਦੇ ਦੱਸੋ। ਦਸਤਾਰ ਲਿਆਂਦੀ ਸਿਰ, ਅੱਛਾ ਹਰਾ ਪੈਨ ਲਿਆਂਦਾ ਹੈ, ਅੱਛਾ, ਗੋਲਡਨ ਕੜਾ ਲਿਆਂਦਾ ਹੈ। ਵਾਹ ਜੀ ਵਾਹ। ਨਹੀਂ, ਪ੍ਰੋਫੈਸਰ ਅਮਾਨਤ ਅਲੀ ਮੁਸਾਫਰ ਤੇ ਬੜਾ ਸ਼ਰਾਰਤੀ ਜਿਹਾ ਤੇ ਬਖਲਤ ਬੰਦਾ, ਤੁਸੀਂ ਕਿੱਦਾਂ ਉਹਦੇ ਨਾਲ ਯਾਰੀ ਲਾ ਲਈ? ਇਹ ਕਮਾਲ ਦੀ ਗੱਲ ਹੈ। ਫਿਰ ਤੇ ਤੁਹਾਨੂੰ ਪਾਕਿਸਤਾਨ ਵਾਲਿਆਂ ਨੂੰ ਅਸੀਂ ਵੀ ਸ਼ਰਾਰਤੀ ਤੇ ਗਲਤੀ ਜਾਪਾਂਗੇ। ਇਹ
ਜੋ ਨਜ਼ਰੀਆ ਹੈ ਨਾ, ਨਜ਼ਰੀਏ ਤੋਂ ਸਭ ਕੁਝ ਅੰਦਾਜ਼ ਲੱਗ ਜਾਂਦਾ ਹੈ। ਇਹ ਸ਼ਰਾਰਤੀ ਹੈ, ਸ਼ਰੀਫ ਹੈ, ਇਹ ਬਦਮਾਸ਼ ਹੈ। ਅੱਛਾ ਬਿਲਕੁਲ ਅੱਛਾ ਐਸਾ। ਤੁਸੀਂ ਫੇਸਬੁੱਕ ਤੇ ਦੇਖਿਆ ਪ੍ਰੋਫੈਸਰ ਮਾਨਤ ਅਲੀ ਮੁਸਾਫਰ ਨੂੰ, ਹਾਂਜੀ। ਤੁਹਾਨੂੰ ਸ਼ਕਲ ਤੋਂ ਕਿਦਾਂ ਦਾ ਲੱਗਿਆ? ਬਹੁਤ ਵਧੀਆ, ਬਹੁਤ ਵਧੀਆ ਨੇਚਰ, ਬਹੁਤ ਵਧੀਆ ਉਹਨਾਂ ਦੀ। ਬੜੇ ਪਿਆਰ ਵਾਲੇ ਇਨਸਾਨ ਨੇ, ਬਹੁਤ ਮਿੱਠਾ ਬੋਲਦੇ ਨੇ। ਪ੍ਰੋਫੈਸਰ ਮਾਨਤ ਅਲੀ ਮੁਸਾਫਰ ਸਾਹਿਬ ਜੀ ਬਹੁਤ ਅੱਛੇ ਸਾਡੇ ਮਿੱਤਰ ਆ, ਬਹੁਤ ਪਿਆਰੇ ਸਾਥੀ ਆ, ਬਹੁਤ ਖੂਬਸੂਰਤ ਇਨਸਾਨ ਆ ਜੀ। ਮੈਂ ਵੈਸੇ ਹੱਸ ਰਿਹਾ ਸੀ ਬਾਬਾ ਜੀ ਨਾਲ, ਮੈਂ ਸੁਣ ਕੇ ਆਪ ਬੜਾ ਹੈਰਾਨ ਹੋਇਆ ਕਿ ਤੁਸੀਂ ਜਾਣਦੇ ਕਿ ਉਹਨਾਂ ਨੇ ਨਾ ਹੀ ਸਾਡੇ ਬੰਦੇ ਦਾ ਲੈ ਦਿੱਤਾ। ਪ੍ਰੋਫੈਸਰ ਮਾਨਤ ਅਲੀ ਮੁਸਾਫਰ ਬਹੁਤ ਵੱਡੇ ਰਾਈਟਰ ਆ, ਬਹੁਤ ਵੱਡੀ ਹਸਤੀ ਆ, ਔਰ ਸਾਡੇ ਕਰੀਬੀ ਸਾਥੀਆਂ ਚੋਂ ਆ। ਤੇ ਸਾਡਾ ਜਿਹੜਾ ਆਲਮੀ ਪੰਜਾਬੀ ਘਰ ਆ ਵਿਸ਼ਵ ਪੰਜਾਬੀ ਭਵਨ ਲਾਹੌਰ, ਉਹਦੇ ਮੇਨ ਜਿਹੜੇ ਰਾਈਟਰਸ ਆ ਜਾਂ ਮੇਨ ਲੋਕ ਆ, ਜਿੱਦਾਂ ਮੀਆਂ ਅਬਦੁਲ ਰਸ਼ੀਦ ਐਡਵੋਕੇਟ ਆ, ਯਾਸਰ ਡੋਗਰ ਆ, ਮੀਆਂ ਜਾਹਿਦ ਆ, ਬੂਟਾ ਸ਼ਾਕਰ ਆ ਜਾਂ ਰਬ ਨਵਾਜ਼ ਆ, ਉਦਾਂ ਹੀ ਪ੍ਰੋਫੈਸਰ ਮਾਨਤ ਅਲੀ ਮੁਸਾਫਰ ਵੀ ਆ। ਅੱਛਾ ਠੀਕ ਹੈ ਜੀ। ਮਤਲਬ ਤੁਹਾਨੂੰ ਦੱਸਿਆ ਹੈ ਕਿ ਮਤਲਬ ਅਸੀਂ 2-2.5 ਸਾਲ ਤੋਂ ਜੁੜੇ ਹੋਏ ਆ। ਉਧਰੋਂ ਉਧਰੀ ਅਸੀਂ ਮਤਲਬ WhatsApp ਤੇ ਗੱਲ ਕਰਦੇ ਰਹਿੰਦੇ ਆ, ਕੋਈ ਮਾੜੀ ਗੱਲ ਕਰਨੀ ਨਹੀਂ। ਅਸੀਂ ਤੇ ਦੋਵੇਂ ਭਰਾ ਇਹੋ ਹੀ ਅਰਦਾਸ ਕਰਦੇ ਆ, ਮਹਾਰਾਜ ਜਿਹੜੀਆਂ ਸਾਡੀਆਂ ਬਾਰਡਰ ਤੇ ਲਕੀਰਾਂ ਪਈਆਂ ਹੋਈਆਂ ਨੇ ਉਹ ਖਤਮ ਹੋ ਜਾਣ ਤੇ ਅਸੀਂ ਇੱਕ ਦੂਜੇ ਨੂੰ ਜਫੀਆਂ ਪਾ ਕੇ ਮਿਲੀਏ। ਜਿਵੇਂ ਮਤਲਬ ਭਰਾ ਨੂੰ ਮਿਲਦੇ ਨੇ, ਵੱਡਾ ਛੋਟੇ ਨੂੰ ਮਿਲਦਾ, ਛੋਟਾ ਵੱਡੇ ਨੂੰ ਮਿਲਦਾ, ਆਨੰਦ ਬਣ ਜਾਵੇ। ਕੋਈ ਸਾਨੂੰ ਰੋਕ ਟੋਕ ਨਾ ਹੋਵੇ, ਅਸੀਂ ਉਹ ਇਧਰੋਂ ਜਾ ਸਕਣ, ਅਸੀਂ ਉਧਰੋਂ ਇਹਨਾਂ ਨੂੰ ਆਣ ਕੇ ਲਾਹੌਰ ਮਿਲ ਲਈਏ, ਉਹ ਸਾਨੂੰ ਤਰਨਤਾਰਨ ਜਾ ਕੇ ਮਿਲ ਲੈਣ। ਇਸ ਤਰ੍ਹਾਂ ਦੀ ਖੁੱਲ੍ਹ ਹੋਣੀ ਚਾਹੀਦੀ। ਪ੍ਰੋਫੈਸਰ ਮਾਨਤ ਅਲੀ ਮੁਸਾਫਰ ਨੇ ਇੱਕ ਬੜਾ ਸ਼ਾਨਦਾਰ ਤਬਸਰਾ ਲਿਖਿਆ। ਸਾਡੇ ਇੱਕ ਹੋਰ ਸਾਥੀ ਆ, ਬਲਕਿ ਜਿਹੜੇ ਮੇਨ ਕਰਤਾ ਧਰਤਾ ਆਲਮੀ ਪੰਜਾਬੀ ਘਰ ਦੇ ਵਿਸ਼ਵ ਪੰਜਾਬੀ ਭਵਨ ਲਾਹੌਰ ਦੇ, ਉਹਨਾਂ ਦੇ ਕਿਤਾਬ ਹਰਫੇ ਜ਼ਾਹਿਰ ਦੇ ਉੱਤੇ, ਜ਼ਾਹਿਰ ਭੱਟੀ ਸਾਹਿਬ ਪੰਜਾਬੀ ਸੋਸ਼ਲ ਮੂਵਮੈਂਟ ਦੇ ਚੇਅਰਮੈਨ ਵੀ ਆ, ਤੇ ਉਹਨਾਂ ਦੀ ਕਿਤਾਬ ਤੇ ਉਹਨਾਂ ਦੀ ਸ਼ਖਸੀਅਤ ਤੇ ਜਿਹੜੀ ਉਹਨਾਂ ਨੇ ਲਿਖਤ ਲਿਖੀ, ਮੈਂ ਸਮਝਦਾ ਇੱਥੇ ਕਿਸੇ ਨੇ ਨਹੀਂ ਲਿਖੀ। ਯਾਨੀ ਬਹੁਤ ਸੋਹਣਾ ਲਿਖਾ, ਬਹੁਤ ਵਧੀਆ ਲਿਖਾਰੀ ਹੈ ਜੀ। ਉਹ ਮੈਨੂੰ ਭੇਜਦੇ ਰਹਿੰਦੇ ਆ, ਉਹ ਮੈਨੂੰ ਕਵਿਤਾਵਾਂ ਭੇਜਦੇ ਰਹਿੰਦੇ ਆ। ਉਹਨਾਂ ਦਾ ਜੱਦੀ ਪਿੰਡ ਨਸ਼ਹਿਰਾ ਹੈ, ਨਸ਼ਹਿਰੇ ਦੇ ਨਾਲ ਹੀ ਮੇਰਾ ਪਿੰਡ ਚਾਲ ਆ। ਤੇ ਇਹ ਨਹੀਂ, ਤੇ ਜੇ ਤੁਹਾਨੂੰ ਨਾ ਲੱਭੇ ਤੇ ਫਿਰ ਉਹਨਾਂ ਦੀ ਦਸਤਾਰ ਦਾ ਕੀ ਕਰੋਗੇ? ਲੱਭਣਗੇ ਕਿਉਂ ਨੇ? ਅਸੀਂ ਟਾਈਮ ਫਿਕਸ ਕੀਤਾ ਹੋਇਆ 18 ਤਰੀਕ ਨੂੰ 10 ਵਜੇ ਸਿੰਘ ਸਿੰਘੀਆਂ ਗੁਰਦੁਆਰੇ ਮਿਲਾਂਗੇ। ਅੱਛਾ, ਅਟਲ ਹੈ, ਇਹ ਕभी ਹੋ ਨਹੀਂ ਸਕਦਾ ਕਿ ਨਾ ਮਿਲਿਆ ਜਾਵੇ। ਚਲੋ ਜੀ। ਨਾ ਅੱਛਾ, ਰੱਬ ਦਾ ਹੁਕਮ ਹੈ ਕਿ ਰੱਬ ਦਾ ਹੁਕਮ, ਸਾਡੇ ਵੱਲ ਰੱਬ ਦਾ ਹੁਕਮ ਪਤਾ ਕਦੋਂ ਕਹਿੰਦਾ, ਜਦੋਂ ਕੋਈ ਬੰਦਾ ਦੁਨੀਆ ਤੋਂ ਚਲਾਣਾ ਕਰ ਜਾਂਦਾ ਨਾ, ਦੂਜਾ ਕਹਿੰਦਾ ਰੱਬ ਦਾ ਹੁਕਮ ਸੀ। ਉਹ ਗਲਤ ਪਤਾ ਗੱਲ ਲੱਗਿਆ ਕਿ ਪ੍ਰੋਫੈਸਰ ਮਾਨਤ ਅਲੀ ਮੁਸਾਫਰ ਨਾ, ਉਹ ਗਲਤ ਗੱਲ ਨਹੀਂ ਮੈਂ ਕੀਤੀ। ਮੇਰੇ ਕਹਿਣ ਦਾ ਮਤਲਬ ਹੈ ਕਿ ਪਰਮਾਤਮਾ ਦਾ ਹੁਕਮ ਹੋਏਗਾ ਤੇ ਉਹਨਾਂ ਨੇ ਇਹਨਾਂ ਨੂੰ ਮਿਲਵਾਇਆ ਨਾ, ਤੇ ਮਿਲਵਾਣਗੇ, ਇਹ ਕਹਿਣ ਦਾ ਭਾਵ ਆ। ਬਿਲਕੁਲ ਜੀ, ਬਿਲਕੁਲ। ਉਹ ਜਿਨ੍ਹਾਂ ਦੇ ਘਰ ਤੇ ਆਏ ਆ, ਜਿਨ੍ਹਾਂ ਦੇ ਦਰ ਤੇ ਆਏ ਆ, ਜਿਹੜਾ ਬਾਬਾ ਨਾਨਕ ਸਾਨੂੰ ਇੱਥੋਂ ਤੱਕ ਲੈ ਕੇ ਆਇਆ ਹੈ, ਉਹ ਅਮਾਨਤ ਅਲੀ ਤੱਕ ਨਹੀਂ ਲੈ ਕੇ ਜਾਏਗਾ। ਨਹੀਂ ਜੀ, ਬਿਲਕੁਲ ਲੈ ਕੇ ਜਾਏਗਾ ਜੀ। ਬੜੀ ਵੱਡੀ ਸ਼ਖਸੀਅਤ, ਔਰ ਉਹਨਾਂ ਦਾ ਨਾਲ ਬੜੀ ਖੁਸ਼ੀ ਹੋਈ ਮੈਨੂੰ ਇਹ ਦੇਖ ਕੇ ਕਿ ਦੇਖੋ ਸਾਡੇ ਲੋਕ ਐਸੇ ਮੌਜੂਦ ਆ ਕਿ ਜਿਨ੍ਹਾਂ ਨੂੰ ਦੁਨੀਆ 'ਚ ਲੋਕ ਜਾਣਦੇ ਆ ਜਾਂ ਬਾਹਰ ਜਾਣਦੇ ਆ, ਔਰ ਉਹਨਾਂ ਦਾ ਜ਼ਿਕਰ ਕਰਦੇ ਜਦੋਂ ਕਿਸੇ ਆਪਣੇ ਦਾ ਜ਼ਿਕਰ ਹੁੰਦਾ ਤੇ ਸਾਨੂੰ ਖੁਸ਼ੀ ਹੁੰਦੀ ਆ। ਬਹਰਾਲ ਜੀ, ਮਿਲੋ ਤੁਸੀਂ ਪ੍ਰੋਫੈਸਰ ਸਾਹਿਬ ਨੂੰ ਤੇ ਉੱਥੇ ਤੇ ਤੁਸੀਂ ਨਾ ਰੋਕਿਓ, ਪਰ ਨਹੀਂ ਆਪਾਂ ਕੱਲ ਹੀ ਰੋਕਣਾ। ਤੇ ਤੁਸੀਂ ਮੇਰਾ ਨੰਬਰ ਲੈ ਲਓ, ਤੁਸੀਂ ਜਾਓਗੇ ਨਾਲ ਹੀ ਲਾਹੌਰ, ਮਤਲਬ ਇਸ ਤਰ੍ਹਾਂ ਹੀ ਲੈ ਕੇ? ਨਹੀਂ, ਅਸੀਂ ਤੇ ਅੱਜ ਚੱਲ ਜਾਣਾ ਵਾਪਸ, ਤੇ ਹਫਤੇ ਵਾਲੇ ਦਿਨ ਫਿਰ ਉੱਥੇ ਡੇਰਾ ਸਾਹਿਬ ਮੁਲਾਕਾਤ ਹੋਏਗੀ। ਤੇ ਬਾਕੀ ਜਿਹੜਾ ਪ੍ਰੋਫੈਸਰ ਸਾਹਿਬ ਨੂੰ ਮੈਂ ਦੱਸ ਦਊਂਗਾ ਕਿ ਤੁਹਾਡੇ ਚਾਹਣ ਵਾਲੇ ਮਿਲ ਗਏ, ਤੇ ਉਹਨਾਂ ਤੋਂ ਹੀ ਮੇਰਾ ਨੰਬਰ ਲੈ ਲਿਓ ਤੇ ਫਿਰ ਮਿਲ ਲਿਓ। ਫਿਰ ਮਿਲ ਲਾਂਗੇ। ਵਧੀਆ ਹੋ ਗਿਆ।